ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੀ ਸਟੇਟ ਆਫ ਦੀ ਯੂਨੀਅਨ ਦੇ ਵਿੱਚ ਇੱਕ ਬੱਚੀ ਜਿਹੜੀ ਇੱਕ ਟਰੱਕ ਡਰਾਈਵਰ ਦੇ ਨਾਲ ਨੇ ਹਿੱਟ ਕੀਤੀ ਸੀ ਤੇ ਬਹੁਤ ਬੁਰੀ ਤਰ੍ਹਾਂ ਉਹ ਫੱਟੜ ਹੋ ਗਈ ਸੀ ਤੇ ਉਹ ਬੱਚੀ ਵੀ ਉੱਥੇ ਸੱਦੀ ਹੋਈ ਸੀ। ਡਲੀਲਾ ਉਹਦਾ ਨਾਂ ਆ ਤੇ ਡਲੀਲਾ ਕੋਲੇਮਨ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਹੁਣ ਇਸ ਬੱਚੀ ਦੇ ਨਾਮ ਦੇ ਉੱਤੇ ਇੱਕ ਜਿਹੜਾ ਲਾਅ ਆ ਉਹ ਅਸੀਂ ਬਣਾਉਣ ਜਾ ਰਹੇ ਹਾਂ, ਡਲੀਲਾ ਕੋਲੇਮਨ ਲਾ, ਜਿਹਦੇ ਮੁਤਾਬਕ ਕੋਈ ਵੀ ਜਿਹੜਾ ਇਲੀਗਲ ਡਰਾਈਵਰਸ ਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਹੀਂ ਲੈ ਸਕੂਗਾ ਪੂਰੇ ਅਮਰੀਕਾ ਦੇ ਵਿੱਚ। ਇੱਥੇ ਇਹ ਵੀ ਦੱਸਦੇ ਜਾਈਏ ਸੋ ਫਾਰ ਹੁਣ ਤੱਕ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਇਲੀਗਲ ਹੀ ਕਾਊਂਟ ਕਰੀ ਜਾਂਦਾ ਹੈਗਾ, ਆਪਾਂ ਦੇਖਿਆ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਇਹ ਜੋ ਡਲੀਲਾ ਕੋਲੇਮਨ ਬੱਚੀ ਸੀ, ਇਸ ਨੂੰ ਇੱਕ ਇੰਡੀਅਨ ਮੂਲ ਦੇ ਹੀ ਡਰਾਈਵਰ ਨੇ ਹਿੱਟ ਕੀਤਾ ਸੀ। ਪ੍ਰਤਾਪ ਸਿੰਘ ਉਹਦਾ ਨਾਮ ਆ। ਸੋ ਬਹੁਤ ਵਾਰ ਸਾਡੇ ਸਰੋਤੇ ਵੀ ਕਹਿ ਦਿੰਦੇ ਵੀ ਤੁਸੀਂ ਆਪਣਿਆਂ ਦੀਆਂ ਖਬਰਾਂ ਸੁਣਾਉਂਦੇ ਆ। ਹੁਣ ਤੁਸੀਂ ਦੇਖੋ ਵੀ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ। ਉਹ ਇਹ ਵੀ ਸ਼ੁਕਰ ਆ ਵੀ ਚਲੋ ਉਹਨਾਂ ਨੇ ਨਾਂ ਨਹੀਂ ਦੱਸਿਆ। ਇਹ ਕਿਹਾ ਵੀ ਇੱਕ ਇਲੀਗਲ ਇਮੀਗ੍ਰੈਂਟ ਜੋ ਸੀ ਉਹਨੇ ਹਿੱਟ ਕੀਤਾ ਸੀ ਇਸ ਬੱਚੀ ਨੂੰ, ਜਿਹੜੀ ਕਿ ਹੁਣ ਪੂਰੀ ਲਾਈਫ ਉਹ ਇਸ ਤਰ੍ਹਾਂ ਰਹੂਗੀ ਕਿਉਂਕਿ ਉਹਦੇ ਬਹੁਤ ਜ਼ਿਆਦਾ ਜਿਹੜੀਆਂ ਸੱਟਾਂ ਲੱਗੀਆਂ ਸੀਗੀਆਂ। ਸੋ ਉਹਨਾਂ ਨੇ ਇਹ ਕਿਹਾ ਵੀ ਮੈਨੀ ਇਫ ਨਾਟ ਮੋਸਟ ਇਲੀਗਲ ਏਲੀਅਨਸ ਡੋਂਟ ਸਪੀਕ ਇੰਗਲਿਸ਼ ਤੇ ਕੈਨ ਨਾਟ ਰੀਡ ਈਵਨ ਦਾ ਮੋਸਟ ਬੇਸਿਕ ਰੋਡ ਸਾਈਨਸ। ਟਰੰਪ ਉਹਨਾਂ ਨੇ ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ ਕਿਹਾ। ਸੋ ਉਹਨਾਂ ਨੇ ਕਿਹਾ ਵੀ ਦੈਟ ਇਜ਼ ਵਾਈ ਟੂ ਨਾਈਟ ਆਈ ਐਮ ਕਾਲਿੰਗ ਔਨ ਕਾਂਗਰਸ ਟੂ ਪਾਸ ਵਟ ਵੀ ਕਾਲ ਦਾ ਡਲੀਲਾ ਲਾ, ਤੇ ਜਿਹਦੇ ਮੁਤਾਬਕ ਜੋ ਸਟੇਟਸ ਆ ਉਹ ਕਮਰਸ਼ੀਅਲ ਲਾਇਸੈਂਸ ਇਲੀਗਲ ਏਲੀਅਨਸ ਨੂੰ ਨਹੀਂ ਦੇ ਸਕਣਗੇ। ਸੋ ਸੈਮੀ ਟਰੱਕ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਨਾਲ ਉਹਨੂੰ ਜਿਹੜੀਆਂ ਬ੍ਰੇਨ ਇੰਜਰੀਜ਼ ਇਸ ਬੱਚੀ ਦੇ ਨੂੰ ਹੋ ਗਈਆਂ ਤੇ ਉਹ ਕਹਿੰਦੇ ਵੀ ਲਾਈਫ ਲੌਂਗ ਉਹਨੂੰ ਕੇਅਰ ਚਾਹੀਦੀ ਆ, ਥੈਰਾਪੀ ਤੇ ਲਾਈਫ ਲੌਂਗ ਕੇਅਰ। ਜਿਹੜਾ ਡਰਾਈਵਰ ਸੀ ਇਸ ਐਕਸੀਡੈਂਟ ਦੇ ਵਿੱਚ ਉਹ ਪ੍ਰਤਾਪ ਸਿੰਘ ਸੀਗਾ, ਇੱਕ ਇਲੀਗਲ ਇਮੀਗ੍ਰੈਂਟ ਸੀਗਾ USA ਦੇ ਵਿੱਚ, ਇੰਡੀਆ ਤੋਂ ਸੀ। USA ਦੇ ਵਿੱਚ ਉਸਨੇ 2022 ਦੇ ਵਿੱਚ ਬਾਰਡਰ ਕ੍ਰਾਸ ਕੀਤਾ ਸੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਉਹਨੂੰ ਛੱਡ ਦਿੱਤਾ ਸੀ ਤੇ 2024 ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਇਆ ਸੀ। 18 ਵੀਲਰ ਡਰਾਈਵਰ ਜਿਹੜਾ ਸੀਗਾ ਉਹਦਾ ਮਿਸਟਰ ਸਿੰਘ ਸੀਗਾ ਤੇ ਉਹ ਕਹਿੰਦੇ ਵੀ ਬੱਚੀ ਜਿਹੜੀ ਆ ਹੁਣ ਲਰਨ ਕਰ ਰਹੀ ਆ ਵੀ ਕਿਸ ਤਰ੍ਹਾਂ ਵਾਕ ਕਰਨਾ, ਕਿਉਂਕਿ ਉਹਦੇ ਬਹੁਤ ਜ਼ਿਆਦਾ ਜਿਹੜੀਆਂ ਲਾਈਫ ਲੌਂਗ ਸੱਟਾਂ ਲੱਗੀਆਂ ਸੀਗੀਆਂ। ਸੋ US ਇਲੀਗਲੀ ਸਦਰਨ ਬਾਰਡਰ ਕ੍ਰਾਸ ਕੀਤਾ ਗਿਆ ਅਕਤੂਬਰ 2022 ਦੇ ਵਿੱਚ। ਕਿਹੜੇ ਟਾਈਮ ਟਰੱਕ ਡਰਾਈਵ ਦਾ ਲਾਇਸੈਂਸ ਲੈ ਲਿਆ ਤੇ ਉਹਨੇ 2024 ਚ ਐਕਸੀਡੈਂਟ ਮਾਰਤਾ। ਸੋ ਅਗਸਤ 2025 ਦੇ ਵਿੱਚ ਡਿਪੋਰਟੇਸ਼ਨ ਪ੍ਰੋਸੀਡਿੰਗਸ ਉਹਦੀਆਂ ਚੱਲ ਰਹੀਆਂ ਅੰਡਰ ਟਰਾਂਸਪੋਰਟੇਸ਼ਨ ਅੰਡਰ ਟਰੰਪ ਐਡਮਿਨਿਸਟ੍ਰੇਸ਼ਨ ਦੇ। ਇਹ ਜਿਹੜਾ ਕ੍ਰੈਸ਼ ਹੋਇਆ ਸੀ ਕੰਸਟਰਕਸ਼ਨ ਜ਼ੋਨ ਦੇ ਵਿੱਚ ਹੋਇਆ ਸੀ ਤੇ ਟਰੱਕ ਨੂੰ ਉਹ ਸਟਾਪ ਨਹੀਂ ਕਰ ਸਕਿਆ ਉੱਥੇ, ਜਦ ਕਿ ਕੰਸਟਰਕਸ਼ਨ ਜ਼ੋਨ ਸੀ, ਸਾਈਨ ਪੂਰੇ ਲੱਗੇ ਹੋਏ ਸੀ ਵੀ ਕੰਸਟਰਕਸ਼ਨ ਅੱਗੇ ਚੱਲ ਰਹੀ ਹੈਗੀ ਆ। ਸੋ ਇਹਦਾ ਅਸਰ ਇੰਡੀਅਨਸ ਦੇ ਉੱਤੇ ਕਾਹਤੇ ਪਊਗਾ? ਕਹਿੰਦੇ ਇੰਡੀਅਨਸ ਵਨ ਆਫ ਦਾ ਲਾਰਜੈਸਟ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ ਲੋਕ ਆ USA ਦੇ ਵਿੱਚ, ਖਾਸ ਕਰਕੇ ਦੋ ਸਟੇਟਾਂ ਟੈਕਸਸ ਤੇ ਕੈਲੀਫੋਰਨੀਆ ਦੇ ਵਿੱਚ। ਇਹ ਲਾ ਹਜੇ ਪਾਸ ਨਹੀਂ ਹੋਇਆ ਪਰ ਮੋਸਟ ਪ੍ਰੋਬਬਲੀ ਲੱਗਦਾ ਹੀ ਆ ਵੀ ਇਹ ਲਾ ਪਾਸ ਹੋ ਜਾਣਾ, ਕਿਉਂਕਿ ਡੈਮੋਕ੍ਰੇਟਸ ਨੂੰ ਵੀ ਇਹਦਾ ਸਾਥ ਦੇਣਾ ਹੀ ਪੈਣਾ ਹੈਗਾ। ਸੋ ਡਲੀਲਾ ਲਾ ਜਦੋਂ ਪਾਸ ਹੋ ਜਾਂਦਾ ਆ ਤੇ ਉਹਦੇ ਮੁਤਾਬਕ ਜੋ ਇੰਗਲਿਸ਼ ਪ੍ਰੋਫੀਸ਼ੀਐਂਸੀ ਸਟੈਂਡਰਡਸ ਆ ਬਹੁਤ ਸਟ੍ਰਿਕਟ ਹੋਣਗੇ ਤੇ ਇਹ ਕਹਿੰਦੇ ਵੀ ਇੰਡੀਅਨ ਇਮੀਗ੍ਰੈਂਟਸ ਡਰਾਈਵਰ ਨੂੰ ਬਹੁਤ ਜ਼ਿਆਦਾ ਅਸਰ ਕਰੂਗਾ। 1.5 ਲੱਖ ਦੇ ਕਰੀਬ ਇੰਡੀਅਨ ਟਰੱਕਰਸ ਜੋ ਪੰਜਾਬ ਤੋਂ ਹਰਿਆਣਾ ਤੋਂ ਹੈਗੇ ਆ ਇਸ ਟਾਈਮ USA ਦੇ ਵਿੱਚ ਜੌਬ ਕਰ ਰਹੇ ਹੈਗੇ ਆ। ਸੋ ਇਹ ਇੱਕ ਨਵਾਂ ਲਾ ਜੋ ਆ ਉਹ ਬਣਨ ਜਾ ਰਿਹਾ ਹੈਗਾ। ਸੋ ਇਹ ਆਪਣੀ ਕਮਿਊਨਿਟੀ ਨੂੰ ਕਾਫੀ ਜ਼ਿਆਦਾ ਹਿੱਟ ਕਰੂਗਾ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਟਾਰਗੇਟ ਜਿਹੜਾ ਉਹ ਆ ਗਏ ਨਿਸ਼ਾਨੇ ਦੇ ਉੱਤੇ ਜਿਹੜੇ ਆ ਗਏ ਆ, ਖਾਸ ਕਰਕੇ ਨਾਨ ਡੋਮਿਸਾਈਲ CDL ਧਾਰਕ। ਥੋੜ੍ਹੇ ਦਿਨ ਪਹਿਲਾਂ ਵਾਈਟ ਹਾਊਸ ਤੇ ਆਪਣੇ ਟਵਿੱਟਰ ਹੈਂਡਲ ਤੋਂ ਉਹਨਾਂ ਨੇ ਇਹੀ ਜਿਹੜੀ ਵੀਡੀਓ ਆ ਆਪਣੇ ਇੱਕ ਮੁੰਡੇ ਦੀ ਆ ਉਹ ਪਾਈ ਸੀ। ਅਜੇ ਦੋਸ਼ੀ ਨਹੀਂ ਕਰਾਰ ਹੋਇਆ ਪਰ ਵਾਈਟ ਹਾਊਸ ਵਾਲੇ ਉਹਨੂੰ ਦੋਸ਼ੀ ਦੇ ਤੌਰ ਦੇ ਉੱਤੇ ਪੇਸ਼ ਜਿਹੜਾ ਉਹ ਕਰ ਰਹੇ ਆ। ਹੁਣ ਨਾਨ ਡੋਮਿਸਾਈਲ CDL ਧਾਰਕਾਂ ਦੇ ਮਗਰ ਤਾਂ ਹੱਥ ਧੋ ਕੇ ਪੈ ਗਏ। ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਵੀ ਇਹ ਚੀਜ਼ ਆਖੀ ਆ। ਕਈ ਵਾਰੀ ਨਾ ਸਾਨੂੰ ਲੋਕ ਕਹਿ ਦਿੰਦੇ ਆ ਵੀ ਅਸੀਂ ਨਹੀਂ ਫੋਨ ਖੋਲਿਆ ਤੇ ਨੈਗੇਟਿਵ ਖਬਰ ਆ, ਚੰਗੀ ਖਬਰ ਹੁਣ ਤੁਹਾਨੂੰ ਕੀ ਸੁਣਾਈਏ ਕਿ ਜੋ ਹੈਗੀ ਖਬਰ ਤਾਂ ਖਬਰ ਹੁੰਦੀ ਆ,
ਉਹ ਤੁਹਾਡੇ ਲਈ ਕਿਸੇ ਲਈ ਚੰਗੀ ਹੈ, ਕਿਸੇ ਨੇ ਕਹਿਣਾ ਕਿਸੇ ਲਈ ਇਹ ਮਾੜੀ ਹੈ, ਕਿਸੇ ਲਈ ਇਹ ਚੰਗੀ ਹੈ। ਹੁਣ ਇਹ ਆ ਵੀ ਸਿਚੁਏਸ਼ਨ ਇਦਾਂ ਦੀ ਬਣੀ ਪਈ ਆ, ਜਿਸ ਆਧਾਰ ਦੇ ਉੱਤੇ ਕੰਪਨੀਆਂ ਤੁਸੀਂ ਰਨ ਕਰਦੇ ਪਏ ਸੀਗੇ, ਜਿਨ੍ਹਾਂ ਦੇ ਸਹਾਰੇ ਕਰਦੇ ਪਏ ਸੀਗੇ, ਉਹ ਹੁਣ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹ ਕੱਢਣ ਨੂੰ ਆਏ ਪਏ ਆ। ਆਪਾਂ ਐਂਟੀ ਇਮੀਗ੍ਰੈਂਟ ਵੇਵ ਦੇਖ ਹੀ ਰਹੇ ਆ। ਇਹ ਜਿਹੜਾ ਰੈਟੋਰਿਕ ਆ, ਇਹ ਕੋਈ ਇਹ ਥੋੜੀ ਆ ਵੀ ਅਮਰੀਕਨਸ ਨੂੰ ਜਿਹੜਾ ਵਾਕਿਆ ਜਿਹੜਾ ਸੇਫਟੀ ਵਾਲੇ ਪਾਸੇ ਨੂੰ ਜਿਹੜਾ ਉਹ ਕਰਨਾ ਆ, ਆਪਣਾ ਵੋਟਰ ਬੇਸ ਉਹਨਾਂ ਨੇ ਬਚਾਉਣਾ ਆ, ਆਪਣੇ ਜਿਹੜੇ ਲੋਕਾਂ ਨੂੰ ਖੁਸ਼ ਜਿਹੜਾ ਉਹ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿੱਦਾਂ ਦੇ ਹਾਲਾਤ ਬਣੇ ਪਏ ਆ। ਬਾਕੀ ਜਿਹੜੀਆਂ ਕੀਤੀਆਂ ਕਈਆਂ ਦੀਆਂ ਗਲਤੀਆਂ ਉਹ ਸਾਰਿਆਂ ਨੂੰ ਭੁਗਤਣੀਆਂ ਜਿਹੜੀਆਂ ਉਹ ਪੈ ਰਹੀਆਂ। ਸਿਚੁਏਸ਼ਨ ਇਹ ਜਿਹੜੀ ਹਰਜੋਤ ਸਿੰਘ ਜੀ ਬਣੀ ਆ, ਕੁਛ ਹੁੰਦਾ ਆ। ਉਹ ਤੁਸੀਂ ਥੋੜੇ ਦਿਨ ਪਹਿਲਾਂ ਦੇਖ ਲਓ, ਇੱਕ ਹੋਰ ਇੰਡੀਆਨਾਪੋਲਿਸ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਸੀ, ਰੈੱਡ ਲਾਈਟ ਬੰਦਾ ਟੱਪ ਕੇ ਉਹਨੇ ਐਕਸੀਡੈਂਟ ਕਰਤਾ। ਇੱਕ 60 ਸਾਲ ਦੇ ਬਜ਼ੁਰਗ ਦੀ ਜਿਹੜੀ ਉਸ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀਗੀ। ਉਹ ਵੀ ਅਨਫੋਰਚੂਨੇਟਲੀ ਆਪਣੀ ਕਮਿਊਨਿਟੀ ਦਾ ਜਿਹੜਾ ਉਹ ਬੰਦਾ ਸੀਗਾ। ਹੁਣ ਜਿਸ ਦੇ ਨਾਂ ਦੇ ਉੱਤੇ ਬਣਨਾ, ਜਿੱਦਾਂ ਤੁਸੀਂ ਸਾਰਾ ਐਕਸਪਲੇਨ ਕੀਤਾ ਹੀ ਇਸ ਲਾਅ ਦਾ, ਵੀ ਇਸ ਦੀ ਮੰਗ ਕਰ ਰਹੇ ਆ ਟਰੰਪ ਹੁਣੀ, ਅਜੇ ਆਇਆ ਨਹੀਂ ਇਹ ਲਾਅ, ਪਰ ਇਹ ਮੰਗ ਉਹਨਾਂ ਨੇ ਕਰਤੀ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ। ਇਹ ਇਦਾਂ ਹੀ ਜਿਹੜਾ ਲਿੰਕਨ ਰਾਈਲੀ ਐਕਟ ਆਇਆ ਸੀਗਾ, ਜਦੋਂ ਇੱਕ ਅਨਡਾਕੂਮੈਂਟਡ ਨੇ ਉਹ ਕੁੜੀ ਜਿਹੜੀ ਉਹ ਮਾਰਤੀ ਸੀਗੀ ਯੂਨੀਵਰਸਿਟੀ ਦੀ, ਤੇ ਉਦੋਂ ਸਾਰਿਆਂ ਨੇ ਸਾਥ ਦਿੱਤਾ ਸੀ, ਉਦੋਂ ਡੈਮੋਕ੍ਰੇਟਾਂ ਨੇ ਵੀ ਸਾਥ ਦਿੱਤਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਆ, ਆਲਰੇਡੀ ਜਿਹੜੇ ਸ਼ੌਨ ਡਫੀ ਆ, ਉਹਨਾਂ ਨੇ ਟਾਰਗੇਟ ਕੀਤਾ ਹੋਇਆ, ਉਹਨੇ ਮਿੱਥ ਕੇ ਨਿਸ਼ਾਨਾ ਉਹ ਲਾ ਰਹੇ ਆ ਨੌਨ ਡੋਮਿਸਾਈਲ ਸੀਡੀਐਲ ਧਾਰਕਾਂ ਦੇ ਉੱਤੇ। ਤੇ ਜੇ ਅਸੀਂ ਖਬਰ ਨਹੀਂ ਦੇਵਾਂਗੇ ਤਾਂ ਮਤਲਬ ਇਹ ਥੋੜੀ ਆ ਵੀ ਉਹਨਾਂ ਨੇ ਆਪਣਾ ਜਿਹੜਾ ਨਿਸ਼ਾਨਾ ਲਾਉਣਾ ਬੰਦ ਕਰ ਦੇਣਾ। ਤੁਹਾਨੂੰ ਤਾਂ ਅਸੀਂ ਅਗਾਊ ਸੂਚਨਾ ਦੇ ਰਹੇ ਆ ਵੀ ਇਦਾਂ ਦੇ ਕਾਨੂੰਨ ਆ ਰਹੇ ਆ, ਵੀ ਭਾਈ ਜੇ ਹੁਣ ਤੁਸੀਂ ਕਹੋ ਕਬੂਤਰ ਬਣ ਕੇ ਜੀਣਾ ਆ। ਮੈਂ ਦੇਖਦਾ ਵੀ ਕਈ ਸਿਆਣੇ ਬਿਆਣੇ ਸੁਲਝੇ ਹੋਏ ਬੰਦੇ ਵੀ ਇਦਾਂ ਦੇ ਕਈ ਰਿਕਮੈਂਡ ਕਰਦੇ ਆ, ਵੀ ਹਾਸਾ ਹੀ ਆਉਂਦਾ ਉਹਨਾਂ ਦੀ ਸੋਚ ਦੇ ਉੱਤੇ, ਵੀ ਇਹ ਠੀਕ ਹੈਗੇ ਨੇ, ਇਹਨਾਂ ਦੇ ਮਤਲਬ ਬ੍ਰੇਨ ਦੇ ਵਿੱਚ ਚੱਲ ਕੀ ਜਿਹੜਾ ਹੋ ਰਿਹਾ ਆ। ਤੁਸੀਂ ਨਾਲੇ ਇੱਕ ਨਹੀਂ ਨਾ ਵੀ ਕਿੰਨੇ ਐਕਸੀਡੈਂਟ ਹੋਇਆ ਹਰਜਿੰਦਰ ਸਿੰਘ ਤੋਂ ਹਰਜੋਤ ਲੈ ਸਿੰਘ ਜੀ, ਕੇ ਇੱਕ ਮਿੰਟ ਜਸਪ੍ਰੀਤ ਸਿੰਘ। ਹਾਂਜੀ, ਇੱਕ ਮਿੰਟ ਮੈਂ ਗੱਲ ਪੂਰੀ ਕੰਪਲੀਟ ਕਰ ਲਵਾਂ, ਸੌਰੀ। ਵੀ ਤੁਸੀਂ ਸੋਚ ਜਿੱਦਾਂ ਕੀ ਰਹੇ ਆ, ਵੀ ਜੇ ਅਸੀਂ ਤੁਹਾਨੂੰ ਜੇ ਉਹ ਖਬਰ ਨਹੀਂ ਦੇਵਾਂਗੇ ਤੇ ਕੀ ਸ਼ੌਨ ਡਫੀ ਨੇ ਜਿਹੜਾ ਸਖਤੀ ਕਰਨ ਜਾ ਰਿਹਾ, ਕੀ ਇੰਡੀਆਨਾ ਦਾ ਜਿਹੜਾ ਗਵਰਨਰ ਜਿਹੜਾ ਸਖਤੀ ਕਰਨ ਜਾ ਰਿਹਾ, ਉਹਦਾ ਅਸਰ ਨਹੀਂ ਹੋਣਾ ਤੁਹਾਡੇ ਤੇ? ਉਹਦਾ ਤੁਹਾਨੂੰ ਪਤਾ ਨਹੀਂ ਜਿਹੜਾ ਉਹ ਲੱਗਣਾ ਜਦੋਂ ਤੁਸੀਂ ਉੱਥੇ ਜਾਓਗੇ? ਜੇ ਅਸੀਂ ਦੱਸ ਦਾਂਗੇ ਤਾਂ ਉਹਦੇ ਨਾਲ ਤਾਂ ਲੋਕਾਂ ਨੂੰ ਇੰਨਾ ਪਤਾ ਲੱਗ ਜਾਊਗਾ, ਯਾਰ ਅੱਛਾ ਹੁਣ ਆਹ ਕੰਮ ਦੇ ਵਿੱਚ ਥੋੜਾ ਕੰਮ ਔਖਾ ਹੈ, ਆਪਾਂ ਕਿਸੇ ਹੋਰ ਪਾਸੇ ਨੂੰ ਵੀ ਦੇਖ ਸਕਦੇ ਹਾਂ। ਅੱਛਾ ਇੱਧਰ ਆਹ ਚੀਜ਼ ਜਿਹੜੀ ਸਿਚੁਏਸ਼ਨ ਸਖਤੀ ਹੋ ਰਹੀ ਆ, ਵੀ ਨੀਡ ਟੂ ਫਾਈਂਡ ਅਨਦਰ ਵੇ। ਪਰ ਤੁਸੀਂ ਇਹ ਕਹਿੰਦੇ ਵੀ ਨਹੀਂ, ਤੁਸੀਂ ਸਾਨੂੰ ਦੱਸੋ ਨਾ ਵੀ ਅਸੀਂ ਤਾਂ ਉਹ ਕਬੂਤਰ ਆ ਵੀ ਬਿੱਲੀ ਮੋਹਰੇ ਬੈਠੀ ਆ ਤੇ ਅਸੀਂ ਅੱਖਾਂ ਬੰਦ ਕਰ ਲੈਣੀਆਂ ਵੀ ਪਤਾ ਨਹੀਂ ਉਹਨੇ ਝਪੱਟਾ ਨਹੀਂ ਉਹਨੇ ਮਾਰਨਾ ਆ ਭਾਈ ਸਾਹਿਬ ਝਪੱਟਾ ਤੁਹਾਡੇ ਤੇ। ਉਹ ਅਗਲੇ ਮਿੱਥ ਕੇ ਜਿਹੜੇ ਤੁਹਾਡੇ ਮਗਰ ਪਏ ਆ, ਤੇ ਅਸੀਂ ਜੇ ਖਬਰ ਤੁਹਾਨੂੰ ਨਹੀਂ ਦੱਸਾਂਗੇ ਤਾਂ ਮਤਲਬ ਇਹ ਥੋੜੀ ਆ ਵੀ ਉਹਨਾਂ ਨੇ ਤੁਹਾਡੇ ਤੇ ਨਿਸ਼ਾਨਾ ਲਾਉਣਾ ਬੰਦ ਕਰ ਦੇਣਾ। ਹੁਣ ਸੀਡੀਐਲ ਦੀ ਐਲੀਜੀਬਿਲਟੀ ਉਹਨਾਂ ਨੇ ਚੇਂਜ ਕਰਤੀ। ਐਲੀਜੀਬਿਲਟੀ ਉਹ ਕਹਿੰਦੇ ਜੀ ਅਸੀਂ ਲਿਮਿਟ ਕਰਨ ਜਾ ਰਹੇ ਆ, H2A H2B E2 ਨਾਨ ਇਮੀਗ੍ਰੈਂਟ ਵੀਜ਼ਾ ਜਿਹੜੇ ਹੋਲਡਰਸ ਆ ਉਹਨਾਂ ਦੇ ਲਈ ਇੰਟਰ ਏਜੰਸੀ ਜਿਹੜੀ ਵੈਟਿੰਗ ਆ ਉਹ ਹੋਰ ਤੇਜ਼ ਕਰਨੀ ਆ। EADs ਇਹ ਐਲੀਮੀਨੇਟ ਕਰਨ ਨੂੰ ਫਿਰਦੇ ਆ, ਵੀ ਜਿਹੜਾ ਅਸਾਈਲਮ ਦੇ ਉੱਤੇ ਹੈਗਾ ਆ ਵੀ ਉਹਨਾਂ ਨੂੰ ਅਸੀਂ EADs ਹੀ ਨਹੀਂ ਦੇਣੇ ਆ, 1 ਸਾਲ ਦਾ ਉਸ ਦੇ ਵਿੱਚ ਵਕਫਾ ਜਿਹੜਾ ਉਹ ਲਾਉਣਾ ਆ। ਸਟੇਟ ਜਿਹੜੇ ਡਰਾਈਵਿੰਗ ਲਾਇਸੈਂਸਿਸ ਏਜੰਸੀਜ਼ ਆ, ਜਿੱਦਾਂ DMV ਕੈਲੀਫੋਰਨੀਆ ਦੀ ਆ, ਉਹਨਾਂ ਸਾਰਿਆਂ ਨੂੰ ਹਦਾਇਤਾਂ ਜਿਹੜੀਆਂ ਜਾਰੀ ਹੋ ਰਹੀਆਂ ਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਕਰੋ। ਮੈਂਡੇਟੋਰੀ ਜਿਹੜੀ ਸੇਵ ਵੈਰੀਫਿਕੇਸ਼ਨ ਆ, ਸਿਸਟਮੈਟਿਕ ਏਲੀਅਨ ਵੈਰੀਫਿਕੇਸ਼ਨ ਫਾਰ ਐਂਟਾਈਟਲਮੈਂਟਸ ਸਿਸਟਮ, ਉਹਦੇ ਨਾਲ। ਤੇ ਜੇ ਮਹਾਰਾਜ ਤੁਹਾਨੂੰ ਸਾਡੀਆਂ ਖਬਰਾਂ ਨਹੀਂ ਚੰਗੀਆਂ ਲੱਗਦੀਆਂ, ਜੇ ਤੁਹਾਡੇ ਉਹ ਮੁਤਾਬਕ ਨਹੀਂ ਆ, ਇਹਦੇ ਵਿੱਚ ਫਿਰ ਤੁਸੀਂ ਆਪਣਾ ਆਈ ਥਿੰਕ ਚੇਂਜ ਕਰ ਲਓ, ਕਿਸੇ ਹੋਰ ਚੀਜ਼ ਨੂੰ ਸੁਣ ਲਓ। ਜੇ ਤੁਸੀਂ ਉਸੇ ਹਿਸਾਬ ਦੇ ਨਾਲ ਜੀਣਾ ਚਾਹੁੰਦੇ ਆ, ਇੱਕ ਝੂਠ ਫਰੇਬ ਦੀ ਦੁਨੀਆ ਦੇ ਵਿੱਚ ਜੀਣਾ ਚਾਹੁੰਦੇ ਆ, ਫਿਰ ਯੂ ਆਰ ਵੈਲਕਮ ਟੂ ਡੂ ਇਟ। ਉਹ ਤੁਸੀਂ ਆਪ ਜਿਹੜਾ ਉਹ ਕਰ ਸਕਦੇ ਹੋ। ਬਿਲਕੁਲ ਰਾਜਕਨਵੀਰ ਸਿੰਘ ਜੀ, ਜੇ ਉਹ ਜੋ ਦਲੀਲਾ ਕੋਲੇਮਨ ਆ, ਤੁਸੀਂ ਸੋਚੋ ਵੀ ਜੇ ਉਹ ਤੁਹਾਡੀ ਬੱਚੀ ਹੁੰਦੀ। ਸੋ ਕੰਸਟਰਕਸ਼ਨ ਜ਼ੋਨ ਆ, 2022 ਦੇ ਵਿੱਚ ਬੰਦਾ ਕ੍ਰਾਸ ਕਰਕੇ ਆਇਆ ਅਮਰੀਕਾ ਦੇ ਵਿੱਚ, ਤੇ ਜੂਨ 2024 ਚ ਟਰੱਕ ਦਾ ਐਕਸੀਡੈਂਟ ਮਾਰਤਾ। ਪ੍ਰਤਾਪ ਸਿੰਘ ਫਰਿਜਨੋ ਦਾ ਰਹਿਣ ਵਾਲਾ, ਹਨਾ। ਤੇ ਹੁਣ ਤੁਸੀਂ ਦੇਖੋ ਵੀ 2 ਸਾਲ ਉਹਨੂੰ ਆਏ ਆ, ਇਲੀਗਲੀ ਕ੍ਰਾਸ ਕਰਕੇ ਆਇਆ ਬਾਰਡਰ, ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਉਸ ਬੱਚੀ ਦੀ ਜਿਹੜੀ ਕਾਰ ਆ, ਉੱਥੇ ਮਲਟੀ ਕਾਰ ਐਕਸੀਡੈਂਟ ਹੋਇਆ ਸੀ। ਕੰਸਟਰਕਸ਼ਨ ਜ਼ੋਨ ਆ, ਸਾਈਨ ਲੱਗੇ ਹੋਏ ਆ ਵੀ ਨਹੀਂ ਤੁਸੀਂ ਇੱਥੇ ਜਿਹੜਾ ਸਲੋ ਕਰੋ, ਤੇ ਉਸ ਬੱਚੀ ਜਿਹੜੀ ਉਹ ਬਚ ਗਈ ਵਿਚਾਰੀ। ਪਰ ਉਹਦੇ ਨਾਲ ਕੀ ਹੋਇਆ ਵੀ ਕਹਿੰਦੇ ਵੀ ਦਾ ਕ੍ਰੈਸ਼ ਰਿਜ਼ਲਟਡ ਇਨ ਹਰ ਅਬਿਲਿਟੀ ਟੂ ਵਾਕ, ਟਾਕ, ਈਟ ਓਰਲੀ। ਨਾ ਤਾਂ ਉਹ ਵਾਕ ਕਰ ਸਕਦੀ ਆ, ਨਾ ਗੱਲ ਕਰ ਸਕਦੀ ਆ, ਨਾ ਹੀ ਉਹ ਮੂੰਹ ਰਾਹੀਂ ਖਾਣਾ ਖਾ ਸਕਦੀ ਆ। ਕਿੰਡਰਗਾਰਟਨ ਦੀ ਸਟੂਡੈਂਟ ਸੀ, ਉਹਨੂੰ ਉਹ ਅਟੈਂਡ ਕਰਨਾ ਸੀ। ਕੋਮਾ ਦੇ ਵਿੱਚ 3 ਹਫ਼ਤੇ ਉਹ ਰਹੀ, 6 ਮਹੀਨੇ ਹਸਪਤਾਲ ਦੇ ਵਿੱਚ ਰਹੀ।
ਤੇ ਹੁਣ ਲੱਕਲੀ ਥੋੜੀ ਉਹ ਇੰਪਰੂਵ ਹੋ ਰਹੀ ਹੈਗੀ ਆ। ਸੋ ਉਹਦੇ ਨਾਂ ਦੇ ਉੱਤੇ ਇਹ ਜਿਹੜਾ ਲਾਅ ਆ ਟਰੰਪ ਐਡਮਿਨਿਸਟ੍ਰੇਸ਼ਨ ਜੋ ਆ ਉਹ ਬਣਾਉਣ ਜਾ ਰਿਹਾ ਆ। ਸੋ ਜੂਨ 24 2024 ਜਦ ਐਕਸੀਡੈਂਟ ਹੋਇਆ ਤੇ ਉਹ ਜਿਹੜਾ ਡਰਾਈਵਰ ਸੀ ਪ੍ਰਤਾਪ ਸਿੰਘ, ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਉਹ ਅਗਸਤ 29 2025 ਨੂੰ ਆਈਸ ਦੇ ਅੰਡਰ ਆ। ਹੁਣ ਪਤਾ ਨਹੀਂ ਉਹ ਤੋਂ ਬਾਅਦ ਕੀ ਵਾਪਰਿਆ ਕਿ ਨਹੀਂ। ਇਹ ਜੋ ਡਿਟੇਲ ਆ ਇਨਫੋਰਮੇਸ਼ਨ, ਇਹ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਆਪਣੀ ਸਟੇਟ ਆਫ ਦੀ ਯੂਨੀਅਨ ਐਡਰੈਸ ਦੇ ਵਿੱਚ ਇਸ ਬੱਚੀ ਦੇ ਬਾਰੇ ਗੱਲਬਾਤ ਕੀਤੀ ਵੀ ਕਿਸ ਤਰ੍ਹਾਂ ਇੱਕ ਇਲੀਗਲ ਇਮੀਗ੍ਰੈਂਟ ਨੇ ਐਕਸੀਡੈਂਟ ਕੀਤਾ ਤੇ ਉਹਦੀ ਪੂਰੀ ਲਾਈਫ ਜਿਹੜੀ ਆ ਉਹ ਖਰਾਬ ਕਰ ਦਿੱਤੀ, ਜਿਹੜੀ ਕਿ ਬੱਚੀ ਵਿਚਾਰੀ 6 ਸਾਲਾਂ ਦੀ ਸੀ। ਸੋ ਉਹਦੇ ਨਾਂ ਦੇ ਉੱਤੇ ਇਹ ਜਿਹੜਾ ਨਵਾਂ ਲਾਅ ਬਣਨ ਜਾ ਰਿਹਾ ਤੇ ਉਹਨਾਂ ਨੇ ਕਿਹਾ ਵੀ ਮੈਂ ਮੇਕ ਸ਼ੋਰ ਕਰਨਾ ਹੈ ਵੀ ਹਰ ਇੱਕ ਬੰਦੇ ਨੂੰ ਇੰਗਲਿਸ਼ ਆਉਂਦੀ ਹੋਵੇ ਤੇ ਕੋਈ ਵੀ ਬੰਦਾ ਇਲੀਗਲ ਨਾ ਹੋਵੇ। ਤੇ ਸੋ ਫਾਰ ਜਿੱਥੇ ਆਪਾਂ ਜਿੰਨਾ ਕੁ ਅਸੀਂ ਦੇਖਿਆ ਵੀ ਜਿੰਨਿਆਂ ਦੇ ਐਕਸੀਡੈਂਟ ਹੋਏ ਆ ਸਾਰਿਆਂ ਦੇ ਕੋਲ ਵਰਕ ਪਰਮਿਟ ਸੀ, ਸਾਰਿਆਂ ਨੂੰ ਕੈਲੀਫੋਰਨੀਆ ਵਾਲਿਆਂ ਨੇ ਲਾਇਸੈਂਸ ਦਿੱਤੇ ਹੋਏ ਸੀ। ਪਰ ਉਹ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਜਾਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ, ਸ਼ਾਨ ਡਫੀ ਹੋਣੀ, ਉਹਨਾਂ ਨੂੰ ਇਲੀਗਲ ਹੀ ਕਾਊਂਟ ਕਰ ਰਹੇ ਹੈਗੇ ਆ। ਸੋ ਇਹਦਾ ਅਸਰ ਬਹੁਤ ਵੱਡਾ ਪੈਣਾ ਆ ਆਪਣੀ ਕਮਿਊਨਿਟੀ ਤੇ। ਸੋ ਜਿਹੜੇ ਆਪਣੇ ਬੰਦੇ ਭੈਣ ਭਰਾ ਉਦਾਂ ਦੀ ਸਿਚੁਏਸ਼ਨ 'ਚ ਆ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਜਾਂ ਉਹ ਸੋਚਦੇ ਆ, ਉਹਨਾਂ ਨੂੰ ਹੋਰ ਕੰਮ ਲਈ ਕੋਸ਼ਿਸ਼ ਕਰਨੀ ਚਾਹੀਦੀ ਆ, ਕਲਾਸਾਂ ਲੈ ਕੇ ਹੋਰ ਕੁਛ ਕਰਨਾ ਚਾਹੀਦਾ ਆ। ਇਹ ਲਾਅ ਬਣ ਹੀ ਜਾਣਾ ਆ ਕਿਉਂਕਿ ਜਿਸ ਹਿਸਾਬ ਦੇ ਨਾਲ ਲੇਕਿਨ ਰੈਲੀ ਦਾ ਲਾਅ ਬਣਿਆ ਸੀ, ਡੈਮੋਕ੍ਰੇਟਸ ਨੇ ਸਾਥ ਦਿੱਤਾ ਸੀ ਉਹ ਜਿਹੜੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਸੀ ਇਲੀਗਲ ਇਮੀਗ੍ਰੈਂਟ ਵੱਲੋਂ। ਸੋ ਇਹ ਇੱਕ ਬਹੁਤ ਵੱਡਾ ਜਿਹੜੀ ਨਮੋਸ਼ੀ ਆਪਾਂ ਕਹਿ ਸਕਦੇ ਆ ਤੇ ਆਪਣੇ ਕਿੰਨੇ ਕਮਿਊਨਿਟੀ ਦੇ ਬੰਦੇ ਜਿਹੜੇ ਆ ਇਹਨਾਂ ਐਕਸੀਡੈਂਟਸ ਦੇ ਵਿੱਚ ਇਨਵੋਲਵ ਹੋਏ ਆ ਤੇ ਹੁਣ ਸਟੇਟ ਆਫ ਦੀ ਯੂਨੀਅਨ ਦੇ ਵਿੱਚ ਟਰੰਪ ਉਹਨਾਂ ਨੂੰ ਇਹ ਐਡਰੈਸ ਕਰਨਾ ਪਿਆ। ਜੀ, ਬਿਲਕੁਲ। ਹੁਣ ਦੇਖੋ ਵੀ ਇਹ ਜਿਹੜੀ ਸਿਚੁਏਸ਼ਨ ਹੁਣ ਇਹ ਸਾਹਮਣੇ ਜਿਹੜੀ ਉਹ ਹੈਗੀ ਆ, ਸੋ ਮੈਨੇਜ ਕਰੋ ਇਸ ਟਾਈਮ ਨੂੰ, ਜਿਹੜਾ ਉਹ ਵਿਚਾਰੋ, ਦੇਖੋ ਕੀ ਜਿਹੜਾ ਉਹ ਕਰਨਾ। ਤੁਸੀਂ ਗੁੱਸਾ ਸਾਡੇ ਤੇ ਜਿਹੜਾ ਝਾੜ ਕੇ ਇਸ ਤੋਂ ਬਚ ਨਹੀਂ ਸਕਦੇ। ਗੱਲ ਇਹ ਆ ਵੀ ਜੇ ਤੁਸੀਂ ਗਲਤ ਕੰਮ ਕਰਦੇ ਆ ਜਾਂ ਗਲਤ ਕੰਮ ਕੀਤਾ ਆ ਤੇ ਹੁਣ ਤੁਸੀਂ ਕਹਿੰਦੇ ਵੀ ਸਾਨੂੰ ਤੁਸੀਂ 4 ਕਮੈਂਟ ਕਰਕੇ ਤੇ ਆਪਣਾ ਗੁੱਸਾ ਜਿਹੜਾ ਉਹ ਤੁਸੀਂ ਠੰਡਾ ਕਰ ਲਓਗੇ। ਲਾਅ ਵਿਲ ਸੀ ਦੈਟ। ਉਹ ਤਾਂ ਕਾਨੂੰਨ ਨੇ ਜਿਹੜਾ ਉਹ ਤੁਸੀਂ ਉਹ ਦੇਖਣਾ ਵੀ ਜੇ ਤੁਸੀਂ ਗਲਤੀਆਂ ਕੀਤੀਆਂ ਉਹਦਾ ਹਰਜ਼ਾਨਾ ਤੁਹਾਨੂੰ ਭਰਨਾ ਜਿਹੜਾ ਉਹ ਪੈ ਜਾਣਾ ਆ, ਜੇ ਤੁਹਾਡੇ ਮਗਰ ਨੂੰ ਜਿਹੜਾ ਉਹ ਆਉਂਦੇ ਆ। ਸੋ ਇਸੇ ਲਈ ਇਹ ਆ ਵੀ ਗਲਤ ਕੰਮ ਕਰਨ ਤੋਂ ਜਿਹੜਾ ਉਹ ਪਰਹੇਜ਼ ਕਰੋ, ਉਸ ਪਾਸੇ ਵੱਲ ਨੂੰ ਜਿਹੜਾ ਆ ਨਾ ਤੁਸੀਂ ਬਾੜਾ ਨਾ ਜਿਹੜਾ ਉਹ ਵਧੋ, ਉਹਦਾ ਨੁਕਸਾਨ ਹੀ ਨੁਕਸਾਨ ਇਵੈਂਚੁਅਲੀ ਜਿਹੜਾ ਹੋਣਾ ਆ। ਖੁਦ ਬਿਜ਼ਨਸ ਹਰਜੋਤ ਸਿੰਘ ਜੀ ਉਸ ਆਧਾਰ ਦੇ ਉੱਤੇ ਰਨ ਕਰ ਰਹੇ ਆ ਵੀ ਜਿਹਦੇ ਵਿੱਚ ਇੱਕ ਝਟਕਾ ਲੱਗਣ ਦੇ ਨਾਲ ਬਿਜ਼ਨਸ ਡਗਮਗਾ ਗਏ ਆ ਤੇ ਉਹ ਜਿਹੜਾ ਗੁੱਸਾ ਆ ਉਹ ਸਾਡੇ ਤੋਂ ਝਾੜਨ ਦੀ ਜਿਹੜੀ ਕਈ ਵਾਰੀ ਲੋਕ ਆ ਨਾ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਸੋ ਪਹਿਲਾਂ ਹੀ ਬਿਜ਼ਨਸ ਨੂੰ ਜਦੋਂ ਉਹ ਕਹਾਵਤ ਵੀ ਆ, ਡੋਂਟ ਪੁੱਟ ਆਲ ਆਫ ਯੂਰ ਐਗਸ ਇਨ ਵਨ ਬਾਸਕਟ, ਵੀ ਸਾਰੇ ਆਂਡੇ ਇੱਕ ਟੋਕਰੀ 'ਚ ਨਾ ਰੱਖੋ, ਟੋਕਰੀ ਡਿੱਗੀ ਤੇ ਸਾਰੇ ਟੁੱਟ ਜਾਂਦੇ ਆ। ਸੋ ਉਹਨੂੰ ਖਿਲਾਰ ਕੇ ਜਿਹੜਾ ਉਹ ਰੱਖਿਆ ਕਰੋ ਵੀ ਇੱਕ ਅੱਧੀ ਟੁੱਟੇ, ਇੱਕ ਅੱਧੀ ਡਿੱਗ ਵੀ ਪਵੇ ਤਾਂ ਬਚਾਅ ਜਿਹੜਾ ਬਾਕੀਆਂ ਦਾ ਜਿਹੜਾ ਉਸ ਦੇ ਵਿੱਚ ਹੋ ਸਕਦਾ ਹੈ। ਜਿਸ ਟਾਈਮ ਤੇ ਐਕਸੀਡੈਂਟ ਹੋਇਆ ਸੀ ਨਾ, ਜਿਹੜੀ ਆਪਣੇ ਸੈਕਟਰੀ ਹੈਗੇ ਆ ਕ੍ਰਿਸਟੀ ਨੋਇਮ, ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ ਐਕਸੀਡੈਂਟ ਹੈ ਬਚ ਸਕਦਾ ਸੀ ਵੀ, ਪਰ ਗੈਬਨ ਨਿਊਸਮ ਜੋ ਕੈਲੀਫੋਰਨੀਆ ਦਾ ਡੀਐਮਬੀ ਇਸ਼ੂ ਕਰ ਰਿਹਾ ਇਲੀਗਲ ਏਲੀਅਨਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਇਹ ਸਾਰਾ ਉਹਦੇ ਕਰਕੇ ਆਲਦੋ ਦੇਖੋ ਹਰਜੋਤ ਸਿੰਘ ਜੀ, ਇਹਦੇ ਵਿੱਚ ਤਾਂ ਆਪਾਂ ਨੂੰ ਪਤਾ ਵੀ ਇਹ ਟੋਟਲੀ ਪੋਲਿਟਿਸਾਈਜ਼ ਮੁੱਦਾ ਆ ਵੀ ਇਹ ਜਿਹੜਾ ਹੁਣ ਨਾਨ ਡੋਮਿਸਾਈਲ ਸੀਡੀਐਲਸ ਨੂੰ ਤਾਂ ਇੱਕ ਪੋਲੀਟੀਕਲ ਪੌਨ ਬਣਾਇਆ ਹੈ। ਉਹ ਉਹਨਾਂ ਨੇ ਸ਼ਤਰੰਜ ਦਾ ਇੱਕ ਸਿਪਾਹੀ ਜਿਹੜਾ ਉਹ ਬਣਾ ਕੇ ਕੈਲੀਫੋਰਨੀਆ ਦੇ ਨਾਲ ਜਿਹੜੀ ਲੜਾਈ ਆ ਉਹ ਇਸ ਬਾਬਤ ਜਿਹੜੀ ਉਹ ਲੜ ਰਹੇ ਆ। ਹੁਣ ਕੱਲਾ ਉਹੀ ਨਹੀਂ, ਆਪਾਂ ਦੇਖ ਰਹੇ ਆ ਟੈਕਸਸ ਨੂੰ ਵੀ ਇਹਨਾਂ ਨੇ ਝਾੜਾਂ ਪਾਈਆਂ, ਹੋਰ ਜਿਹੜੇ ਸੂਬੇ ਆ ਉਹਨਾਂ ਨੂੰ ਵੀ ਜਿਹੜੀਆਂ ਇਹਨਾਂ ਨੇ ਝਾੜਾਂ ਪਾਈਆਂ ਤੇ ਉਸ ਦੇ ਜਿਹੜੇ ਉਹ ਡਰਦੇ ਵੀ ਫੈਡਰਲ ਦੇ ਨਾਲ ਪੰਗਾ ਅਸੀਂ ਕੀ ਲੈਣਾ ਆ। ਉਹ ਵੱਖ-ਵੱਖ ਸੂਬਿਆਂ ਦੇ ਜਿਹੜੇ ਗਵਰਨਰ ਤੇ ਉੱਥੋਂ ਦੇ ਜਿਹੜੇ ਅਟਾਰਨੀ ਜਨਰਲ ਤੇ ਉੱਥੋਂ ਦੇ ਜਿਹੜੇ ਕਾਨੂੰਨ ਘਾੜੇ ਆ, ਉਹ ਇਦਾਂ ਦੇ ਸਖਤ ਕਾਨੂੰਨ ਜਿਹੜੇ ਉਹ ਲਿਆ ਰਹੇ ਆ, ਜਿਹਦੇ ਨਾਲ ਖਾਸਾ ਜਿਹੜਾ ਉਹ ਇਸ ਇੰਡਸਟਰੀ ਦੇ ਉੱਤੇ ਅਸਰ ਜਿਹੜਾ ਉਹ ਪੈ ਰਿਹਾ ਹੈਗਾ।